दो कुछ दिन तो सोशल मीडिया ते एक वीडियो घूम रही आ जिहदे विच एक बीबी आ जिहड़ी आपदे बच्चे नूं आपदे जवान पुੱਤ नूं वाहवा ज़्यादा हथों पाई कर रही आ, उहनूं घूर रही आ बई तू सरदार मुंडियां दी पग नूं हथ क्यों पाया, तैनूं पता सरदार दी इज्जत की हुंदी आ, पग दी इज्जत की हुंदी आ। ये दस्सण दा यतन हो रहा कि ठीक आ साडा सानू ज़्यादा माड़े टक्करदे आ, पर हिंदुआं विच भी बहुत सारे लोग हैगे आ जिन्हां नूं इस गल दा एहसास आ कि सिख की आ, सरदार की आ, इन्हां दा साडे हिंदू भाईचारे उत्ते की एहसान आ। सानू मिहणे भी मारदे रहिंदे आ कि सिखां दे 12 वज गए, सिखां दियां जिहड़ियां घाल कमाई आ ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਲਾਓ। ਜਦੋਂ ਕੋਈ ਕਹਿੰਦਾ ਵੀ ਤੁਹਾਡੀਆਂ ਅਸੀਂ 18ਵੀਂ ਸਦੀ ਦੇ ਵਿੱਚ ਇੱਜ਼ਤਾਂ ਬਚਾਈਆਂ ਨੇ ਤਾਂ ਕਹਿੰਦੇ ਆ ਵੀ ਇਹ ਤੁਸੀਂ ਮਨੋਕਲਪਤ ਗੱਪਾਂ ਮਾਰਦੇ ਹੋ, ਇਹੋ ਜਿਹੀ ਗੱਲ ਕੋਈ ਹੋਈ ਨਹੀਂ। ਅਪ੍ਰੈਲ 1761 ਨੂੰ ਇਹ ਸਾਰੀਆਂ ਸਿੱਖ ਮਿਸਲਾਂ ਦੇ ਜਰਨੈਲਾਂ ਕੋਲ ਇਹ ਜਾ ਕੇ ਰੋਏ ਪਿੱਟੇ ਵੀ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਨੇ ਉਹਨਾਂ ਨੂੰ ਅਬਦਾਲੀ ਚੱਕ ਕੇ ਲੈ ਗਏ। ਅਫਗਾਨਿਸਤਾਨ ਦੇ ਵਿੱਚ ਨੀਲਾਮ ਇਹ 2 ਦਿਨਾਰ ਅੱਜ ਵੀ ਬਣਿਆ ਹੋਇਆ, ਉੱਥੇ ਭਾਰਤ ਦੀਆਂ ਬਹੁ ਬੇਟੀਆਂ ਚੱਕ ਕੇ ਲੈ ਜਾਂਦੇ ਸੀ ਤੇ ਉੱਥੇ ਮੰਡੀ ਲੱਗਦੀ ਸੀ ਤੇ ਕੁੜੀਆਂ ਨੂੰ ਉੱਥੇ ਖਰੀਦਿਆ ਵੇਚਿਆ ਜਾਂਦਾ ਸੀ ਤੇ 2 ਟਕੇ ਦੇ ਉੱਤੇ 2 ਦਿਨਾਰ ਦੀ ਕੀਮਤ ਉੱਤੇ ਭਾਰਤ ਦੀ ਇੱਜ਼ਤ ਜਿਹੜੀ ਆ ਉੱਥੇ ਵਿਕਦੀ ਰਹੀ। ਇਹ ਭਾਰਤੀ ਰਾਜੇ ਰਜਵਾੜੇ ਆਪਸ ਵਿੱਚ ਹੀ ਲੜਦੇ ਮਰਦੇ ਰਹੇ, ਆਪਸ ਵਿੱਚ ਹੀ ਸਿੰਘ ਫਸਾਈ ਰੱਖੇ, ਪਰ ਇਹਨਾਂ ਨੇ ਉਹ ਕੰਮ ਨਹੀਂ ਕੀਤਾ ਕਿ ਰਲ ਮਿਲ ਕੇ ਆਪਾਂ ਆਪਣੇ ਮੁਲਕ ਦੀ ਜਿਹੜੀ ਇੱਜ਼ਤ ਲੁੱਟੀ ਜਾ ਰਹੀ ਆ ਉਹਨੂੰ ਕਿਸੇ ਤਰੀਕੇ ਨਾਲ ਬਚਾਈਏ। ਇਹ ਜਿਹੜਾ ਬਹੁਤ ਹੀ ਨਿਕੰਮਾ ਮਾੜਾ ਤੇ ਗਲਤ ਕੰਮ ਸੀਗਾ, ਇਹਨੂੰ ਗੁਰੂ ਦੀ ਤੇਗ ਨੇ ਜਿਹੜੀ ਕਿ ਖਾਲਸੇ ਨੂੰ ਬਖਸ਼ਿਸ਼ ਹੋਈ ਸੀ ਉਸ ਨੇ ਹੀ ਰੋਕਣਾ ਸੀ ਤੇ ਅੰਤ ਰੋਕਿਆ। ਜ਼ਮੀਨ ਆ ਜਿਹੜੀ ਉਹ ਤਾਂ ਕੁਛ ਵੀ ਨਹੀਂ ਏਡੀ ਗੱਲ, ਉਹ ਤਾਂ ਆ ਜੂਗੀ ਜੇ ਸਾਡੀਆਂ ਨਸਲਾਂ ਨਾ ਬਚੀਆਂ ਤਾਂ ਜਿਹੜਾ ਸਾਡੀਆਂ ਫਸਲਾਂ ਨੇ ਇਹਦੀ ਲੜਾਈ ਫਿਰ ਕੋਈ ਬਹੁਤੀ ਚੰਗੀ ਲੜਾਈ ਨਹੀਂ ਹੈ। ਸਾਨੂੰ ਆਪਣੀਆਂ ਨਸਲਾਂ ਤੇ ਫਸਲਾਂ ਦੋਨੇ ਬਚਾਉਣੀਆਂ ਪੈਣਗੀਆਂ। ਦੀਪ ਸਿੱਧੂ ਇਹਨਾਂ ਸਮਿਆਂ ਦੇ ਵਿੱਚ ਇੱਕ ਇਹੋ ਜਿਹਾ ਨੌਜਵਾਨ ਉੱਭਰਿਆ ਜਿਹਨੇ ਬੜੇ ਗਹਿ ਗੱਡਵੇਂ ਢੰਗ ਤਰੀਕੇ ਨਾਲ ਗੱਲ ਕੀਤੀ ਆ ਤੇ ਕਿਹਾ ਕਿ ਸਾਡੀ ਹੋਂਦ ਦਾ ਸਵਾਲ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਕੁ ਦਿਨ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਘੁੰਮ ਰਹੀ ਆ ਜਿਹਦੇ ਵਿੱਚ ਇੱਕ ਬੀਬੀ ਆ ਜਿਹੜੀ ਆਪਦੇ ਬੱਚੇ ਨੂੰ, ਆਪਦੇ ਜਵਾਨ ਪੁੱਤ ਨੂੰ ਵਾਹਵਾ ਜ਼ਿਆਦਾ ਹੱਥੋਂ ਪਾਈ ਕਰ ਰਹੀ ਆ, ਉਹਨੂੰ ਘੂਰ ਰਹੀ ਆ ਬਈ ਤੂੰ ਸਰਦਾਰ ਮੁੰਡਿਆਂ ਦੀ ਪੱਗ ਨੂੰ ਹੱਥ ਕਿਉਂ ਪਾਇਆ, ਤੈਨੂੰ ਪਤਾ ਸਰਦਾਰ ਦੀ ਇੱਜ਼ਤ ਕੀ ਹੁੰਦੀ ਆ, ਪੱਗ ਦੀ ਇੱਜ਼ਤ ਕੀ ਹੁੰਦੀ। ਉਸ ਵੀਡੀਓ ਨੂੰ ਬਹੁਤ ਜ਼ਿਆਦਾ ਸਾਡੇ ਭਾਈਚਾਰੇ 'ਚ ਸ਼ੇਅਰ ਕੀਤਾ ਜਾ ਰਿਹਾ ਤੇ ਇਹ ਦੱਸਣ ਦਾ ਯਤਨ ਹੋ ਰਿਹਾ ਕਿ ਠੀਕ ਆ ਸਾਨੂੰ ਜ਼ਿਆਦਾ ਮਾੜੇ ਟੱਕਰਦੇ ਆ, ਪਰ ਹਿੰਦੂਆਂ ਵਿੱਚ ਵੀ ਬਹੁਤ ਸਾਰੇ ਲੋਕ ਹੈਗੇ ਆ ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਆ ਕਿ ਸਿੱਖ ਕੀ ਆ, ਸਰਦਾਰ ਕੀ ਆ, ਇਹਨਾਂ ਦਾ ਸਾਡੇ ਹਿੰਦੂ ਭਾਈਚਾਰੇ ਉੱਤੇ ਕੀ ਅਹਿਸਾਨ ਆ। ਪਰ ਜਦੋਂ ਇਹ ਵੀਡੀਓ ਤੋਂ ਮੈਂ ਦੇਖਿਆ ਉਹਦੇ ਹੇਠਾਂ ਕਮੈਂਟ ਵਗੈਰਾ ਆ ਰਹੇ ਸੀਗੇ ਤਾਂ ਲੋਕਾਂ ਦੇ ਵਿੱਚ ਜਿੱਥੇ ਇਸ ਗੱਲ ਦੇ ਉੱਤੇ ਖੁਸ਼ੀ ਸੀਗੀ ਕਿ ਠੀਕ ਹੋਇਆ, ਉੱਥੇ ਨਾਲ ਦੀ ਨਾਲ ਚੇਤੇ ਆ ਰਿਹਾ ਸੀਗਾ ਕਿ ਸਾਨੂੰ ਮਿਹਣੇ ਵੀ ਮਾਰਦੇ ਰਹਿੰਦੇ ਆ ਕਿ ਸਿੱਖਾਂ ਦੇ 12 ਵਜ ਗਏ, ਸਿੱਖਾਂ ਦੀਆਂ ਜਿਹੜੀਆਂ ਘਾਲ ਕਮਾਈ ਆ ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਲਾਉਂਦੇ। ਇੱਥੋਂ ਤੱਕ ਕਿ ਜਦੋਂ ਕੋਈ ਕਹਿੰਦਾ ਵੀ ਤੁਹਾਡੀਆਂ ਅਸੀਂ 18ਵੀਂ ਸਦੀ ਦੇ ਵਿੱਚ ਇੱਜ਼ਤਾਂ ਬਚਾਈਆਂ ਨੇ ਤਾਂ ਕਹਿੰਦੇ ਆ ਵੀ ਇਹ ਤੁਸੀਂ ਮਨੋਕਲਪਤ ਗੱਪਾਂ ਮਾਰਦੇ ਹੋ, ਇਹੋ ਜਿਹੀ ਗੱਲ ਕੋਈ ਹੋਈ ਨਹੀਂ। ਇਹ ਸਾਰਾ ਕੁਝ ਇਸ ਵੇਲੇ ਦੇ ਯੁੱਗ ਦੇ ਵਿੱਚ, ਅੱਜ ਦੇ ਹਾਲ ਦੇ ਵਿੱਚ, ਅੱਜ ਦੇ ਮਾਹੌਲ ਦੇ ਵਿੱਚ ਤੰਗ ਕਰਨ ਵਾਲਾ ਵੀ ਆ, ਪਰ ਇਹੀ ਉਹ ਵੇਲਾ ਹੈ
ਜਦੋਂ ਸਿੱਖ ਜਿਹੜਾ ਹੈ ਉਹ ਆਪਦੇ ਹੱਕਾਂ ਲਈ, ਆਪਦੇ ਇਤਿਹਾਸ ਲਈ, ਆਪਦੇ ਆਪ ਨੂੰ, ਆਪਦੀ ਹੋਂਦ ਲਈ ਮਤਲਬ ਲੜ ਰਿਹਾ। ਦੀਪ ਸਿੱਧੂ ਇਹਨਾਂ ਸਮਿਆਂ ਦੇ ਵਿੱਚ ਇੱਕ ਇਹੋ ਜਿਹਾ ਨੌਜਵਾਨ ਉੱਭਰਿਆ ਜਿਹਨੇ ਬੜੇ ਗਹਿ ਗੱਡਵੇਂ ਢੰਗ ਤਰੀਕੇ ਨਾਲ ਗੱਲ ਕੀਤੀ ਆ ਤੇ ਕਿਹਾ ਕਿ ਸਾਡੀ ਹੋਂਦ ਦਾ ਸਵਾਲ ਆ, ਵੀ ਜ਼ਮੀਨ ਆ ਜਿਹੜੀ ਉਹ ਤਾਂ ਕੁਛ ਵੀ ਨਹੀਂ ਏਡੀ ਗੱਲ, ਉਹ ਤਾਂ ਆ ਜੂਗੀ ਜੇ ਸਾਡੀਆਂ ਨਸਲਾਂ ਨਾ ਬਚੀਆਂ, ਤਾਂ ਜਿਹੜਾ ਸਾਡੀਆਂ ਫਸਲਾਂ ਨੇ ਇਹਦੀ ਲੜਾਈ ਫਿਰ ਕੋਈ ਬਹੁਤੀ ਚੰਗੀ ਲੜਾਈ ਨਹੀਂ ਹੈ। ਸਾਨੂੰ ਆਪਦੀਆਂ ਨਸਲਾਂ ਤੇ ਫਸਲਾਂ ਦੋਨੇ ਬਚਾਉਣੀਆਂ ਪੈਣਗੀਆਂ। ਮੈਂ ਇੱਕ ਗੱਲ ਇਹਨਾਂ ਦਿਨਾਂ ਦੇ ਵਿੱਚ ਬੀਤੇ ਸਮੇਂ ਦੇ ਮਤਲਬ 1982-83 ਵਾਲੇ ਧਰਮ ਯੁੱਧ ਮੋਰਚੇ ਨਾਲ ਸੰਬੰਧਿਤ ਜਿਹੜਾ ਅਖਬਾਰ ਨੇ, ਖਾਸ ਤੌਰ ਤੇ ਉਸ ਵੇਲੇ ਦੇ ਅਜੀਤ ਅਖਬਾਰ ਜਾਂ ਹੋਰ ਸਾਰੇ ਪੜ੍ਹ ਰਿਹਾ, ਸਾਰੀਆਂ ਖਬਰਾਂ ਸਾਰਾ ਕੁਝ ਦੇਖ ਰਿਹਾ, ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਥਾਵਾਂ ਤੇ ਸੂਝਵਾਨ ਭੈਣ ਭਰਾਵਾਂ ਦੀ ਬਿਆਨਬਾਜ਼ੀ ਆ ਜਿਹੜੀ ਅਕਾਲੀ ਲੀਡਰਸ਼ਿਪ ਨੂੰ ਕਹਿ ਰਹੀ ਆ ਕਿ ਐਵੇਂ ਸਰਕਾਰ ਬਣਾਉਣ ਦੇ ਚੱਕਰ 'ਚ ਵੀ ਆਪਾਂ ਨੂੰ ਚਲੋ ਗੱਦੀ ਮਿਲ ਜੂ, ਕੋਈ ਸਮਝੌਤਾ ਨਾ ਕਰਕੇ ਬਹਿ ਜਿਓ। ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਆ ਜਾਂ ਜਿਹੜਾ ਸੰਘਰਸ਼ ਆਪਾਂ ਲੜ ਰਹੇ ਹਾਂ ਧਰਮ ਯੁੱਧ ਮੋਰਚਾ, ਇਹਦੀ ਅਹਿਮੀਅਤ ਬੜੀ ਵੱਡੀ ਆ, ਬੜੀ ਵੱਡੀ ਲੜਾਈ ਲੜ ਰਹੀ ਆ ਕੌਮ ਇਸ ਵੇਲੇ। ਮੈਂ ਇਹ ਗੱਲ ਮਹਿਸੂਸ ਕੀਤੀ ਕਿ ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਾਂ ਉਹਨਾਂ ਵਰਗਿਆਂ ਹੋਰ ਗੁਰਸਿੱਖ ਪਿਆਰਿਆਂ ਨੂੰ ਉਸ ਦੌਰ ਵਿੱਚ 1982, 83, 84 ਵਿੱਚ ਅਕਾਲੀ ਲੀਡਰਸ਼ਿਪ ਨੇ ਆਪਦੇ ਸ਼ਰੀਕ ਜੇ ਮੰਨ ਲਿਆ ਵੀ ਇਹ ਤਾਂ ਸਾਡੇ ਤੋਂ ਪਤਾ ਨਹੀਂ ਕੋਈ ਗੱਦੀ ਖੋਹਣ ਆਏ ਨੇ, ਇਹਨਾਂ ਦੇ ਹੁੰਦਿਆਂ ਸਾਡੇ ਸੁਪਨੇ ਨਹੀਂ ਪੂਰੇ ਹੋਣੇ, ਕਿਵੇਂ ਖਹਿੜਾ ਛਡਾਈਏ। ਤੋ ਇਸ ਤਰ੍ਹਾਂ ਦੀ ਹੀ ਗੱਲ ਹੁਣ ਵਾਪਰੀ ਜਦੋਂ ਕਿਸਾਨ ਸੰਘਰਸ਼ ਦੌਰਾਨ ਦੀਪ ਸਿੱਧੂ ਵਰਗੇ ਜਾਂ ਹੋਰ ਸਾਡੇ ਵਰਗੇ ਸਾਰੇ ਭੈਣ ਭਰਾਵਾਂ ਨੇ ਆਪਦਾ ਫਰਜ਼ ਨਿਭਾਇਆ, ਤਾਂ ਉਸ ਮੌਕੇ ਕਿਸਾਨ ਲੀਡਰਸ਼ਿਪ ਨੇ ਵੀ ਇਹੀ ਸਮਝ ਲਿਆ ਵੀ ਇਹ ਸ਼ਰੀਕ ਜੇ ਆ ਗਏ ਨੇ ਤੇ ਆਪਣਾ ਪਤਾ ਨਹੀਂ ਕੀ ਖੋਹ ਕੇ ਲੈ ਜਾਣਗੇ। ਤੇ ਜਿਵੇਂ 1984 ਦੇ ਅਟੈਕ ਬਾਰੇ ਗੱਲਾਂ ਚੱਲੀਆਂ ਕਿ ਅਕਾਲੀ ਲੀਡਰਸ਼ਿਪ ਤਾਂ ਬੜੀ ਖੁਸ਼ ਹੋਈ ਹੋਣੀ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੋਣਾ ਵੀ ਖਹਿੜਾ ਛੁੱਟ ਗਿਆ। ਉਹ ਸਾਰੇ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਸ਼ਹੀਦ ਹੋ ਗਏ ਆ ਜਿਹੜੇ ਸਾਡੇ ਲਈ ਬਿਰਤਾ ਬਣੇ ਪਏ ਸੀ। ਤੇ ਇਵੇਂ ਹੀ ਅੱਜ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਤੇ ਦੀਪ ਸਿੱਧੂ ਦੇ ਜਿਹੜੇ ਵਾਰਸ ਪੰਜਾਬ ਦੇ ਜਥੇਬੰਦੀ ਬਣੀ ਆ, ਉਹਦੇ ਵਿੱਚ ਜਿਵੇਂ ਕਾਟੋ ਕਲੇਸ਼ ਸੁੱਚੀ ਪਿਆ ਹੋਇਆ, ਇਹਦੇ ਤੋਂ ਉਹ ਸਾਰੇ ਬਹੁਤ ਤਸੱਲੀ ਮਹਿਸੂਸ ਕਰ ਰਹੇ ਹੋਣੇ ਆ ਵੀ ਇਸ ਨੌਜਵਾਨ ਸਿੱਖ ਸ਼ਕਤੀ ਨੇ ਸਾਡੇ ਲਈ ਬਿਰਤਾ ਖੜੀ ਕਰਨੀ ਸੀਗੀ। ਤੇ ਭਾਵੇਂ ਸਾਡਾ ਕੱਖ ਰਿਹਾ ਨੀਗਾ ਵੋਟਾਂ 'ਚ, ਅਸੀਂ ਦੇਖ ਹੀ ਲਿਆ, ਆਪਾਂ ਨੂੰ ਪਤਾ ਹੀ ਆ ਕਿਸਾਨ ਸੰਘਰਸ਼ ਵਾਲਿਆਂ ਦਾ ਕੀ ਬਣਿਆ, ਰਾਜੇਵਾਲ ਨੂੰ ਜਿਵੇਂ ਜ਼ਮਾਨਤ ਜ਼ਬਤ ਹੋਈ ਹੈ। ਤੋ ਇਹ ਸਾਰੀ ਗੱਲਬਾਤ ਦੇ ਵਿੱਚ ਆਪਾਂ ਮਹਿਸੂਸ ਕਰਦੇ ਆ ਕਿ ਹਰ ਵੇਲੇ ਹੱਕ ਸੱਚ ਦੀ ਗੱਲ ਕਰਨ ਵਾਲਿਆਂ ਨੂੰ ਇੱਕ ਬਹੁਤ ਵੱਡੀ ਪ੍ਰੀਖਿਆ ਦੇਣੀ ਪੈਂਦੀ ਹੈ। ਜਿਹੜੀ ਗੱਲ ਕਰ ਰਹੇ ਹੁੰਦੇ ਅਸਲ ਵਿੱਚ ਸੱਚੀ ਤਾਂ ਉਹੀ ਹੁੰਦੀ ਹੈ। ਜਿਵੇਂ ਇਸ ਵਾਰ ਵੀ ਇਸ ਸੰਘਰਸ਼ ਵਿੱਚ ਜਿਹੜੇ ਹੱਕ ਸੱਚ ਦੀ ਗੱਲ ਕਰਦੇ ਸੀ, ਜਾਂ ਦੀਪ ਸਿੱਧੂ ਤੇ ਉਹਦੇ ਸਾਥੀ ਜਾਂ ਹੋਰ ਸਾਡੇ ਵਰਗੇ ਸਾਰੇ ਲੋਕਾਂ ਨੇ ਜੋ ਰਾਹ ਫੜਿਆ, ਸਹੀ ਗੱਲ ਤਾਂ ਅਸੀਂ ਕੀਤੀ, ਪਰ ਜ਼ਿਆਦਾ ਜਿਹੜੀ ਪ੍ਰਤਿਭਾ ਸੀ ਜਾਂ ਜ਼ਿਆਦਾ ਬੱਲੇ ਬੱਲੇ ਸੀ ਉਹਨਾਂ ਨੂੰ ਕਿਸਾਨ ਲੀਡਰਸ਼ਿਪ ਨੂੰ ਮੀਡੀਆ ਦੇ ਰਿਹਾ ਸੀਗਾ ਕਿ ਇਹ ਬੜੇ ਵਧੀਆ ਬੰਦੇ ਆ, ਆਹ ਤਾਂ ਮਾਹੌਲ ਖਰਾਬ ਕਰਨ ਵਾਲੇ ਆ। ਇਵੇਂ ਹੀ 1982, 83, 84 ਦੇ ਸਾਰੇ ਅਖਬਾਰ ਮੈਂ ਪੜ੍ਹ ਕੇ ਇਹ ਦੇਖ ਰਿਹਾ ਸੀਗਾ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਜਾਂ ਹੋਰ ਉਸ ਵੇਲੇ ਦੀਆਂ ਜਿਹੜੀਆਂ ਜਥੇਬੰਦੀਆਂ ਜਾਂ ਸ਼ਖਸੀਅਤਾਂ ਸੀ, ਉਹਨਾਂ ਨੂੰ ਤਾਂ ਬਹੁਤਾ ਜ਼ਿਆਦਾ ਤਵੱਜੋ ਜਾਂ ਤਰਜੀਹ ਨਹੀਂ ਦਿੱਤੀ ਜਾ ਰਹੀ ਮੀਡੀਆ ਵੱਲੋਂ। ਉਹਨਾਂ ਨੂੰ ਤਾਂ ਬਦਨਾਮ ਕਰਨ ਤੇ ਲੱਕ ਬੰਨਿਆ ਹੋਇਆ ਵੀ ਇਹ ਤਾਂ ਬੜੇ ਮਾੜੇ। ਚੰਗੇ ਕੌਣ ਨੇ? ਅਕਾਲੀ ਲੀਡਰਸ਼ਿਪ। ਸੋ ਭਾਰਤ ਮਾਤਾ ਕੀ ਜੈ ਕਹਿ ਕੇ ਹਰ ਵੇਲੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਗੱਲ ਕਰਕੇ, ਅਮਨ ਸ਼ਾਂਤੀ ਦੀ ਗੱਲ ਕਰਕੇ, ਹਿੰਦੂ ਸਿੱਖ ਏਕਤਾ ਦੀ ਡੁਗਡੁਗੀ ਖੜਕਾ ਕੇ ਫੇਰ ਆਪਾਂ ਭਾਰਤ ਮਾਤਾ ਦੇ ਗੁੱਡ ਬੁੱਕ ਵਿੱਚ ਆ ਜਾਂਦੇ। ਜੇਕਰ ਆਪਾਂ ਪੰਥ ਦੀ, ਕੌਮ ਦੀ, ਸਿੱਖੀ ਦੀ ਗੱਲ ਕਰਾਂਗੇ, ਫਿਰ ਉਹ ਕਹਿੰਦੇ ਆ ਜੀ ਇਹ ਤਾਂ ਪਾਕਿਸਤਾਨ ਦੇ ਪਿੱਠੂ ਆ ਤੇ ਇਹ ਤਾਂ ਦੁਸ਼ਮਣ ਦੇ ਏਜੰਟ ਨੇ। ਖੈਰ, ਇਹ ਜਿਹੜਾ ਸਾਰਾ ਕੁਝ ਅੱਜ ਜਦੋਂ ਮੈਂ ਸੰਗਤਾਂ ਨਾਲ, ਸਰੋਤਿਆਂ ਨਾਲ ਸਾਂਝਾ ਕਰਨ ਲੱਗਿਆ, ਮੈਨੂੰ ਇਹ ਗੱਲ ਚੇਤੇ ਆ ਰਹੀ ਆ ਵੀ ਸਾਡੇ ਸਾਰਿਆਂ ਲਈ 10 ਅਪ੍ਰੈਲ 1761 ਦਾ ਦਿਹਾੜਾ ਬੇਹੱਦ ਅਹਿਮ, ਉਹਦੀ ਇੱਕ ਇਤਿਹਾਸਕ ਮਹੱਤਤਾ ਵਾ।
ਉਹ ਮਹੱਤਤਾ ਅਸੀਂ ਆਪਦੀਆਂ ਆਉਣ ਵਾਲੀਆਂ ਨਸਲਾਂ ਤੱਕ ਜੇ ਅੱਜ ਤੋਂ ਹੀ ਲੈ ਕੇ ਜਾਣੀ ਸ਼ੁਰੂ ਕਰੀਏ ਤਾਂ ਸਾਨੂੰ ਉਹਦਾ ਰਣਨੀਤਿਕ ਤੌਰ ਦੇ ਉੱਤੇ ਲਾਭ ਹੋਏ। ਹਰ ਸਾਲ ਸਾਰੇ ਸਮਾਜ ਵਿੱਚ ਲੋਹੜੀ ਮਨਾਈ ਜਾਂਦੀ ਹੈ। ਲੋਹੜੀ ਜਿਹੜੀ ਆ ਉਹ ਦੁੱਲੇ ਭੱਟੀ ਵੱਲੋਂ ਦੋ ਬੱਚੀਆਂ ਜਿਹੜੀਆਂ ਸੀ ਸੁੰਦਰੀ ਮੁੰਦਰੀ, ਉਹਨਾਂ ਨੂੰ ਜੋਰਾਂ ਵਰਾਂ ਕੋਲੋਂ ਬਚਾ ਕੇ ਉਹਨਾਂ ਦਾ ਪਿਓ ਵਾਂਗੂ ਵਿਆਹ ਕਰਨ ਦੀ ਕਹਾਣੀ, ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ, ਉਹ ਆਪਾਂ ਸਾਰੇ ਸੁਣਦੇ ਹਾਂ। ਵਧੀਆ ਗੱਲ ਆ ਵੀ ਜੇ ਦੋ ਬੱਚੀਆਂ ਨੂੰ ਦੁੱਲੇ ਭੱਟੀ ਨੇ ਬਚਾਇਆ ਤੇ ਅੱਜ ਤੱਕ ਸਮਾਜ ਵਿੱਚ ਉਹਦੀ ਚਰਚਾ ਹੁੰਦੀ ਆ, ਬੱਲੇ ਬੱਲੇ ਹੁੰਦੀ ਆ। ਤੇ ਜੇ ਇਦਾਂ ਜਿਨ੍ਹਾਂ ਨੇ ਬਗਾਨੀਆਂ ਧੀਆਂ ਭੈਣਾਂ ਨੂੰ ਬਚਾਇਆ ਹੋਵੇ, ਉਹਨਾਂ ਦੇ ਦਿਨ ਮਨਾਉਣੇ ਬੜੇ ਜ਼ਰੂਰੀ ਆ, ਜਿਵੇਂ ਲੋਹੜੀ ਮਨਾਈ ਜਾਂਦੀ ਆ, ਤਾਂ ਫਿਰ ਸਾਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਜਿਹੜੇ ਗੁਰਸਿੱਖ ਪਿਆਰਿਆਂ ਨੇ 1761 ਦੇ ਵਿੱਚ ਬੇਸ਼ੁਮਾਰ ਜਿਹੜੀਆਂ ਬੀਬੀਆਂ ਸੀ ਹਿੰਦਵਾਣੀਆਂ, ਹਿੰਦੂ ਔਰਤਾਂ, ਉਹਨਾਂ ਨੂੰ ਜਿਹੜਾ ਬਚਾਇਆ, ਉਹਦੀ ਯਾਦ ਤਾਂ ਫਿਰ ਜ਼ਿਆਦਾ ਵੱਡੇ ਪੱਧਰ ਤੇ ਮਨਾਉਣੀ ਚਾਹੀਦੀ ਹੈ। ਕਿੱਥੇ ਤਾਂ ਦੋ ਬੱਚੀਆਂ ਨੇ ਜਿਨ੍ਹਾਂ ਨੂੰ ਦੁੱਲੇ ਭੱਟੀ ਨੇ ਬਚਾਇਆ, ਕਿੱਥੇ ਹਜ਼ਾਰਾਂ ਦੀ ਗਿਣਤੀ 'ਚ ਆ ਜਿਨ੍ਹਾਂ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਉਹਨਾਂ ਦੇ ਸਾਥੀਆਂ ਨੇ ਬਚਾਇਆ। ਤੋ ਜਿਹੜਾ ਇਸ ਮੌਕੇ ਜ਼ਰੂਰੀ ਗੱਲ ਬਣਦੀ ਹੈ ਉਹ ਇਹੀ ਆ ਬਈ 10 ਅਪ੍ਰੈਲ ਆ ਰਹੀ ਹੈ। ਉਸ ਦਿਨ ਸਾਡੀਆਂ ਸਿੱਖ ਸੰਸਥਾਵਾਂ ਨੂੰ, ਸਿੱਖ ਨੌਜਵਾਨਾਂ ਨੂੰ ਚਾਹੀਦਾ ਵਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਢੰਗ ਤਰੀਕਾ ਇਸ ਘਟਨਾ ਨੂੰ ਚੇਤੇ ਕੀਤਾ ਜਾਵੇ। ਉਹ ਕੀ ਹੋਇਆ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਹਿੰਦੂ ਭਾਈਚਾਰੇ ਦੇ ਲੋਕ, ਭਾਰਤ ਦੇ ਲੋਕ ਅਕਾਲ ਤਖਤ ਸਾਹਿਬ ਤੇ ਪਹੁੰਚੇ, ਕਿਉਂਕਿ ਉੱਥੇ ਸਾਰੇ ਸਿੱਖ ਜਗਤ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਦਲ ਖਾਲਸਾ ਪੰਥ ਦੀਆਂ ਮਿਸਲਾਂ ਉੱਥੇ ਪਹੁੰਚੀਆਂ ਹੁੰਦੀਆਂ ਸੀ। ਵਿਸਾਖੀ ਦਾ ਦਿਹਾੜਾ ਸੀਗਾ। ਉਹ ਉਸ ਅਪ੍ਰੈਲ 1761 ਨੂੰ ਇਹ ਸਾਰੀਆਂ ਸਿੱਖ ਮਿਸਲਾਂ ਦੇ ਜਰਨੈਲਾਂ ਕੋਲ ਇਹ ਜਾ ਕੇ ਰੋਏ ਪਿੱਟੇ ਵੀ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਨੇ ਉਹਨਾਂ ਨੂੰ ਅਬਦਾਲੀ ਚੱਕ ਕੇ ਲੈ ਗਏ, ਅਬਦਾਲੀ ਦੀਆਂ ਫੌਜਾਂ ਚੱਕ ਕੇ ਲੈ ਗਏ। ਹੁਣ ਅੱਜ ਦੇ ਸਮੇਂ ਦੇ ਵਿੱਚ ਬਹੁਤ ਲੋਕਾਂ ਨੂੰ ਤਕਲੀਫ ਹੁੰਦੀ ਹੈ ਜਦੋਂ ਕੋਈ ਸੱਚ ਬੋਲਦਾ, ਪਰ ਆਪਾਂ ਨੂੰ ਪਤਾ ਕਿ ਅਫਗਾਨਿਸਤਾਨ ਦੇ ਵਿੱਚ ਅਜੇ ਵੀ ਨੀਲਾਮੇ 2 ਦਿਨਾਰ ਅੱਜ ਵੀ ਬਣਿਆ ਹੋਇਆ। ਜੇ ਕੋਈ ਗੂਗਲ ਤੇ ਸਰਚ ਮਾਰੇ ਸਾਫ਼ ਦਿਖ ਪੈਂਦਾ ਵੀ ਉੱਥੇ ਭਾਰਤ ਦੀਆਂ ਬਹੁ ਬੇਟੀਆਂ ਚੱਕ ਕੇ ਲੈ ਜਾਂਦੇ ਸੀ ਤੇ ਉੱਥੇ ਮੰਡੀ ਲੱਗਦੀ ਸੀ ਤੇ ਕੁੜੀਆਂ ਨੂੰ ਉੱਥੇ ਖਰੀਦਿਆ ਵੇਚਿਆ ਜਾਂਦਾ ਸੀ ਤੇ 2 ਟਕੇ ਦੇ ਉੱਤੇ, 2 ਦਿਨਾਰ ਦੀ ਕੀਮਤ ਉੱਤੇ ਭਾਰਤ ਦੀ ਇੱਜ਼ਤ ਜਿਹੜੀ ਆ ਉੱਥੇ ਵਿਕਦੀ ਰਹੀ। 1720 ਤੋਂ ਲੈ ਕੇ 1800 ਤੱਕ ਗਜ਼ਨੀ ਦੇ ਵਿੱਚ ਇਹ ਮੰਡੀ ਜਿਹੜੀ ਆ ਉਹ ਲੱਗਦੀ ਰਹੀ, ਜਿੱਥੇ ਔਰਤ ਜਾਤ ਦਾ ਨਹੀਂ, ਇਉਂ ਕਹੀਏ ਕਿ ਮਨੁੱਖਤਾ ਦਾ ਤਿਰਸਕਾਰ ਜਿਹੜਾ ਸੀਗਾ ਉਹ ਹੁੰਦਾ ਰਿਹਾ। ਇਹ ਜਿਹੜਾ ਬਹੁਤ ਹੀ ਨਿਕੰਮਾ, ਮਾੜਾ ਤੇ ਗਲਤ ਕੰਮ ਸੀਗਾ, ਇਹਨੂੰ ਗੁਰੂ ਦੀ ਤੇਗ ਨੇ, ਜਿਹੜੀ ਕਿ ਖਾਲਸੇ ਨੂੰ ਬਖਸ਼ਿਸ਼ ਹੋਈ ਸੀ, ਉਸ ਨੇ ਹੀ ਰੋਕਣਾ ਸੀ ਤੇ ਅੰਤ ਰੋਕਿਆ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ, ਬਾਬਾ ਬਘੇਲ ਸਿੰਘ, ਸਰਦਾਰ ਹਰੀ ਸਿੰਘ, ਇਹ ਸਾਰੇ ਸਰਦਾਰਾਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਟ ਕੇ ਜਿਹੜਾ ਉਸ ਮੌਕੇ ਤਲਵਾਰ ਦਾ ਜੌਹਰ ਦਿਖਾਇਆ ਤੇ ਅਫਗਾਨਿਸਤਾਨ ਤੱਕ ਖਾਲਸੇ ਦਾ ਪਰਚਮ ਝੂਲਿਆ ਤੇ ਉਸ ਇਲਾਕੇ ਦੇ ਵਿੱਚ ਅੱਜ ਤੱਕ ਵੀ ਖਾਲਸੇ ਦੀ ਨਿਸ਼ਾਨੀਆਂ ਜਿਹੜੀਆਂ ਨੇ ਉਹ ਮੌਜੂਦ ਨੇਗੀਆਂ। ਤੇ ਉੱਥੇ ਇਹ ਜਿਹੜਾ ਮਿਨਾਰ, ਇਹ 2 ਦਿਨਾਰ ਬਦਲੇ ਜਿੱਥੇ ਔਰਤ ਮਿਲ ਜਾਂਦੀ ਸੀ, ਉਹ ਔਰਤਾਂ ਜਿਨ੍ਹਾਂ ਨੇ ਇਸ ਮੁਲਕ ਦੇ ਵਿੱਚ, ਭਾਰਤ ਵਿੱਚ ਰਹਿੰਦਿਆਂ ਹੋਇਆਂ ਇਸ ਧਰਤੀ ਨੂੰ ਕੀ ਕੁਛ ਦਿੱਤਾ, ਯੋਧੇ, ਫਨਕਾਰ, ਕਲਾਕਾਰ, ਕਵੀ, ਸਭ ਕੁਝ ਦਿੱਤਾ, ਪਰ ਸਾਰੇ ਭਾਰਤ ਦੇ ਵਿੱਚੋਂ ਕੋਈ ਇਹੋ ਜਿਹੀ ਤਾਕਤ, ਕੋਈ ਇਹੋ ਜਿਹੀ ਸੂਰਮਗਤੀ, ਕੋਈ ਇਹੋ ਜਿਹਾ ਬਲੀ
नहीं नितरिया, ਜਿਹੜਾ ਇਹ 500-700 ਸਾਲ ਸਿੱਖਾਂ ਤੋਂ ਬਗੈਰ ਕੋਈ ਹੋਰ ਨਹੀਂ ਨਿਤਰਿਆ, ਜਿਹਨੇ 500-700 ਸਾਲ ਦੇ ਉਸ ਦੌਰ ਦੇ ਵਿੱਚ ਇਸ ਗਲਤ ਕਰਮ ਨੂੰ ਰੋਕਣ ਦੀ ਜੁਰਤ ਕੀਤੀ ਹੋਵੇ। ਇਹ ਭਾਰਤੀ ਰਾਜੇ ਰਜਵਾੜੇ ਆਪਸ ਵਿੱਚ ਹੀ ਲੜਦੇ ਮਰਦੇ ਰਹੇ, ਆਪਸ ਵਿੱਚ ਹੀ ਸਿੰਘ ਫਸਾਈ ਰੱਖੇ, ਪਰ ਇਹਨਾਂ ਨੇ ਉਹ ਕੰਮ ਨਹੀਂ ਕੀਤਾ ਕਿ ਰਲ ਮਿਲ ਕੇ ਆਪਾਂ ਆਪਣੇ ਮੁਲਕ ਦੀ ਜਿਹੜੀ ਇੱਜ਼ਤ ਲੁੱਟੀ ਜਾ ਰਹੀ ਆ ਉਹਨੂੰ ਕਿਸੇ ਤਰੀਕੇ ਨਾਲ ਬਚਾਈਏ। ਤੇ ਭਾਰਤ ਦੇ ਉਹ ਗਰੀਬ ਨਿਮਾਣੇ ਨਤਾਣੇ ਲੋਕ ਆਖਰ ਗੁਰੂ ਦੇ ਦਰ ਤੇ ਆਏ, ਜਿਵੇਂ ਉਹਨਾਂ ਨੇ ਆ ਕੇ ਅਰਦਾਸ ਬੇਨਤੀ ਕੀਤੀ, ਤੇ ਜਿਵੇਂ ਗੁਰੂ ਦੇ ਪਿਆਰੇ ਖਾਲਸੇ ਨੇ ਉਸ ਅਰਦਾਸ ਨੂੰ ਸੁਣ ਕੇ ਸਰਬੱਤ ਖਾਲਸੇ ਦੇ ਵਿੱਚ ਫੈਸਲਾ ਕਰਕੇ ਕਿ ਆਪਾਂ ਹਰ ਹੀਲੇ ਉਹਨਾਂ ਕੁੜੀਆਂ ਨੂੰ ਬਚਾ ਕੇ ਲੈ ਕੇ ਆਉਣਾ, ਤੇ ਕਿਵੇਂ ਉਹ ਛੁਡਵਾਈਆਂ, ਇਹ ਸਾਰਾ ਕੁਝ ਸਾਡੇ ਰਾਗੀਆਂ ਨੇ, ਢਾਡੀਆਂ ਨੇ, ਕਥਾਕਾਰਾਂ ਨੇ, ਪ੍ਰਚਾਰਕਾਂ ਨੇ, ਲਿਖਾਰੀਆਂ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਲੋਕਾਂ ਕੋਲ, ਸੰਗਤਾਂ ਕੋਲ ਪਹੁੰਚਾਇਆ ਹੋਇਆ। YouTube ਤੇ ਸਰਚ ਮਾਰੀਏ ਸਾਰਾ ਕੁਝ ਨਿਕਲ ਆਉਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇੱਕ ਕਿਤਾਬਚਾ ਛਾਪਿਆ, ਸੁਲਤਾਨ ਅਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਇਵੇਂ ਹੀ ਡਾਕਟਰ ਗੰਡਾ ਸਿੰਘ ਨੇ ਜਾਂ ਹੋਰ ਸਾਡੇ ਸਿੱਖ ਇਤਿਹਾਸਕਾਰਾਂ ਨੇ ਇਸ ਗੱਲ ਦੇ ਉੱਤੇ ਬਹੁਤ ਲਿਖਤਾਂ ਲਿਖੀਆਂ ਨੇ ਕਿ ਕਿਵੇਂ ਜਿਹੜੀਆਂ ਭਾਰਤ ਦੀਆਂ ਬਹੁ ਬੇਟੀਆਂ ਸੀਗੀਆਂ ਇਹਨਾਂ ਨੂੰ ਗੁਰੂ ਦੇ ਖਾਲਸੇ ਨੇ ਵਾਪਸ ਮੋੜ ਕੇ ਲਿਆਂਦਾ। ਤੋਂ ਪਿੱਛੇ ਜੇ ਇੱਕ ਰਾਜ ਬੱਬਰ ਨੇ ਜਿਹੜਾ ਸੀਗਾ TV ਸੀਰੀਅਲ ਕੀਤਾ ਸੀਗਾ, ਉਹਦੇ ਵਿੱਚ ਵੀ ਇਹ ਸਾਰਾ ਕੁਝ ਦਰਸਾਇਆ ਗਿਆ ਸੀ, ਪਰ ਇਹ ਸਾਰਾ ਕੁਝ ਦਿਖਾਉਣ ਮੌਕੇ ਜਿਹੜੀ ਥੋੜੀ ਜੀ ਕਹਾਣੀ 'ਚ ਟਵਿਸਟ ਕਰ ਦਿੰਦੇ ਆ। ਸਿੱਖਾਂ ਨੂੰ ਉਹਨਾਂ ਦੀ ਵੱਖਰੀ ਹੋਂਦ ਹਸਤੀ ਮੰਨਣ ਤੋਂ ਇਨਕਾਰੀ ਹੋ ਕੇ ਉਹਨਾਂ ਨੂੰ ਮਤਲਬ ਐਂ ਦਿਖਾਉਂਦੇ ਆ ਜਿਵੇਂ ਹਿੰਦੂਆਂ ਦਾ ਇਹ ਕੋਈ ਇੱਕ ਫੌਜੀ ਦਸਤਾ ਸੀਗਾ ਜਿਨ੍ਹਾਂ ਨੇ ਇਹ ਕੰਮ ਕੀਤਾ, ਵੀ ਹਿੰਦੂਆਂ ਦੇ ਮੁੰਡੇ ਅਸੀਂ ਜਿਹੜੇ ਹਥਿਆਰਬੰਦ ਹੋ ਕੇ ਖਾਲਸੇ ਬਣ ਗਏ ਜੀ, ਉਹਨਾਂ ਨੇ ਇਹ ਜ਼ਿੰਮੇਵਾਰੀ ਨਿਭਾਤੀ। ਹਕੀਕਤ ਵਿੱਚ ਇਹ ਖਾਲਸਾ ਪੰਥ ਸਿੱਖ ਕੌਮ ਦਾ ਬਹੁਤ ਵੱਡਾ ਅਹਿਸਾਨ ਆ, ਪਰ ਅਹਿਸਾਨ ਫਰਾਮੋਸ਼ ਅੱਜ ਕਹਿੰਦੇ ਆ ਕਿ ਇਹੋ ਜਿਹੀ ਕੋਈ ਗੱਲ ਹੀ ਨਹੀਂ ਵਾਪਰੀ। ਤੋ ਜੇਕਰ ਅੱਜ ਦੁੱਲੇ ਪੱਟੀ ਵਾਲੀ ਗੱਲ ਦਾ ਕੋਈ ਸਬੂਤ ਪ੍ਰੂਫ ਮੰਗਣ ਬਹਿ ਜਾਵੇ ਤਾਂ ਲੋਕ ਉਹਨੂੰ ਕਮਲਾ ਹੀ ਕਹੂਗਾ, ਅਗਲਾ ਕਹੂਗਾ ਜੀ 400-500 ਸਾਲ ਤੋਂ ਲੋਕ ਜਿਹੜੇ ਨੇ ਮਨਾ ਰਹੇ ਆ ਉਸ ਦਿਨ ਨੂੰ। ਸੋ ਸਾਨੂੰ ਵੀ ਚਾਹੀਦਾ ਹੈ ਕਿ ਇਹ ਜਿਹੜਾ ਸਾਕਾ ਵਾਪਰਿਆ ਸਿੱਖ ਕੌਮ ਵੱਲੋਂ ਭਾਰਤ ਦੀਆਂ ਬਹੁ ਬੇਟੀਆਂ ਨੂੰ ਬਚਾ ਕੇ ਲਿਆਉਣ ਦਾ, ਉਸ ਦਿਨ ਦਾ 10 ਅਪ੍ਰੈਲ 1761 ਦਾ ਇਹ ਸਾਕਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਨਸਲਾਂ ਤੱਕ ਕਿਵੇਂ ਜਾਵੇ, ਇਸ ਗੱਲ ਬਾਰੇ ਸਾਡੀ ਕੌਮ ਨੂੰ ਕੋਈ ਫੈਸਲਾ ਕਰਨਾ ਪਊ, ਕੋਈ ਦਿਨ ਤਿਉਹਾਰ ਬਣਾਉਣਾ ਪਊ, ਕੋਈ ਸੈਲੀਬ੍ਰੇਸ਼ਨ ਨਿਕਲੇ, ਕੋਈ ਵੱਖਰੀ ਚੀਜ਼ ਨਿਕਲੇ। ਸਾਡੀ ਕੌਮ ਜਿਹੜੀ ਆ ਉਹ ਇਸ ਪਾਸੇ ਧਿਆਨ ਦੇਵੇ ਕਿ ਹਰ ਕੌਮ ਨਾਇਕ ਸਿਰਜਦੀ ਹੁੰਦੀ ਹੈ, ਹਰ ਕੌਮ ਆਪਦੇ ਇਤਿਹਾਸਕ ਕਾਰਨਾਮਿਆਂ ਨੂੰ ਦੁਨੀਆ 'ਚ ਲੈ ਕੇ ਜਾਣ ਲਈ ਅਸੀਂ ਦੇਖਦੇ ਹਾਂ ਬਹੁਤ ਸਾਰੇ ਦਿਨ ਤਿਉਹਾਰ ਪਿਛਲੇ 150-200 ਸਾਲ ਦੇ ਵਿੱਚ ਹਿੰਦੂ ਭਾਈਚਾਰੇ ਨੇ ਪੈਦਾ ਕੀਤੇ। ਜਦੋਂ ਵੀ ਉਹਨਾਂ ਨੂੰ ਕਿਸੇ ਚੀਜ਼ ਤੋਂ ਚੰਗਾ ਮਿਲਦਾ ਜਾਂ ਥ੍ਰੈਟ ਮਿਲਦੀ ਆ ਉਹਦਾ ਉਹ ਹੱਲ ਕੱਢਦੇ। ਬਹੁਤ ਸਾਰੇ ਦਿਨ ਤਿਉਹਾਰ ਨੇ ਜਿਨ੍ਹਾਂ ਬਾਰੇ ਸਾਫ਼ ਪਤਾ ਵੀ ਇਹ ਇਹਨਾਂ ਨੇ ਹੁਣੇ ਜਿਹੇ ਪੈਦਾ ਕੀਤਾ ਤੇ ਉਹਨਾਂ ਨੇ ਚਲਾ ਲਏ। ਉਹ ਆਪਣੀ ਕੌਮ ਜਿਹੜੀ ਆ ਉਹ ਆਪਣੇ ਪਹਿਲਾਂ ਵਾਲੇ ਨਾਇਕਾਂ ਨੂੰ ਜਾਂ ਪਹਿਲਾਂ ਵਾਲੇ ਤਿਉਹਾਰਾਂ ਨੂੰ ਜਿੰਨਾ ਦੇ ਰਹੀ ਆ ਉਹ ਠੀਕ ਆ, ਪਰ ਅੱਜ ਦੀ ਤਰੀਕ ਵਿੱਚ ਇਹ ਸਾਨੂੰ ਲੋੜ ਪੈ ਗਈ ਆ ਕਿ ਇਹ ਤੋਂ ਪਹਿਲਾਂ ਕਿ ਸਾਡੇ ਇਤਿਹਾਸ ਦੇ ਉੱਤੇ ਸਵਾਲੀਆ ਨਿਸ਼ਾਨ ਪੱਕਾ ਹੀ ਲੱਗ ਜਾਵੇ। ਤੇ ਇਹ ਚੀਜ਼ ਜਾਂ ਇਹੋ ਜਿਹੇ ਬਹੁਤ ਸਾਰੇ ਦਿਨ ਨੇ ਜਿਹੜੇ ਸਾਨੂੰ ਆਉਣ ਵਾਲੀਆਂ ਨਸਲਾਂ ਤੱਕ ਉੱਪੜਦੇ ਕਰਨ ਲਈ ਕਿ ਕਿਵੇਂ ਹਜ਼ਾਰਾਂ ਦੀ ਗਿਣਤੀ ਵਿੱਚ ਤੁਹਾਡੇ ਵੱਡੇ ਵਡੇਰਿਆਂ ਨੇ ਉੱਥੋਂ ਛੁਡਵਾ ਕੇ ਲਿਆਂਦੀਆਂ ਤੇ ਭਾਰਤੀ ਉਹਨਾਂ ਗਰੀਬ ਮਾਪਿਆਂ ਦੇ ਹਵਾਲੇ ਧੀਆਂ ਭੈਣਾਂ ਕੀਤੀਆਂ। ਔਰ ਇਹ ਸਾਡੀ ਰਵਾਇਤ ਆ, ਇਹ ਸਾਡੀ ਆਪਦੇ ਮਨ ਦੀ ਅੰਦਰੋਂ ਇੱਕ ਗੱਲ ਨਿਕਲਦੀ ਆ। ਸਾਨੂੰ ਬਹੁਤ ਵਧੀਆ ਲੱਗਦਾ ਵਾ ਆਪਦੇ ਆਪ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਜਦੋਂ ਅਸੀਂ ਆਪ ਕਿਸੇ ਧੀ ਭੈਣ ਦੀ ਇੱਜ਼ਤ ਲਈ, ਰਾਖੀ ਲਈ ਲੜਦੇ ਹਾਂ। ਅਸੀਂ ਇੱਕ ਇੱਥੇ ਫਿਲਮ ਆਈ ਆ ਰੁਪਿੰਦਰ ਗਾਂਧੀ ਬਾਰੇ, ਉਹਦੇ ਵਿੱਚ ਤੁਸੀਂ ਦੇਖੋ ਵੀ ਉਹ ਸਾਰੀ ਫਿਲਮ ਬਣਾਉਣ ਵਾਲਿਆਂ ਦਾ ਪੂਰਾ ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਕਿ ਬੇਸ਼ੱਕ ਉਹਦੇ ਨਾਲ ਤੁਸੀਂ ਸਹਿਮਤ ਹੋਵੋ ਨਾ ਸਹਿਮਤ ਹੋਵੋ, ਪਰ ਉਹ ਜਿਹੜਾ ਰੁਪਿੰਦਰ ਗਾਂਧੀ ਸੀ ਉਹ ਧੀਆਂ ਭੈਣਾਂ ਦੇ ਮਸਲੇ 'ਚ ਬਹੁਤ ਜਿਹੜਾ ਸੀਗਾ ਇੱਜ਼ਤ ਦਾ ਸਾਂਝੀ ਸੀ। ਇਵੇਂ ਹੀ ਖਾੜਕੂ ਖਾਲਿਸਤਾਨੀ ਜਦੋਂ ਦੌਰ ਪੂਰਾ ਜੋਬਨ ਤੇ ਸੀ ਉਦੋਂ ਵੀ
हर थां दे उत्ते ये मसला जदों उभरदा सी कि ਜਿਹੜੇ ਗਲਤ ਕੰਮ ਕਰਦੇ ਆ ਭਾਈ ਉਹਨਾਂ ਨੂੰ ਰੋਕਣਾ ਹੈ, ਜਾਂ ਇਹ ਸੀਗਾ ਕਿ ਜਿਹੜੀਆਂ ਧੀਆਂ ਭੈਣਾਂ ਨੂੰ ਸਹੁਰੇ ਪਰਿਵਾਰ ਤੰਗ ਕਰਦੇ ਆ ਉਹਨਾਂ ਦੀ ਗੱਲ ਇਵੇਂ ਹੀ ਆਪਣੇ ਸਾਰਿਆਂ ਦੇ ਸਾਹਮਣੇ ਆ। ਖੁਸ਼ਵੰਤ ਸਿੰਘ ਦੀ ਲਿਖਤ ਵਾ ਕਿ ਕਿਵੇਂ ਕਿਸੇ ਹਿੰਦੂ ਪਰਿਵਾਰ ਦੀ ਬੇਟੀ ਸੰਤ ਭਿੰਡਰਾਂ ਵਾਲਿਆਂ ਦੇ ਦਰਬਾਰ 'ਚ ਉਹ ਮਸਲਾ ਆਇਆ, ਉਹਨਾਂ ਦੇ ਕੋਲ ਜਦੋਂ ਉਹ ਗੱਲ ਆਈ ਤਾਂ ਸੰਤਾਂ ਨੇ ਫੌਰੀ ਤੌਰ ਦੇ ਉੱਤੇ ਉਹ ਹੱਕ ਦਿਵਾਇਆ ਸੀ। ਇਹ ਇਕੱਲੀ ਇੱਕ ਕਹਾਣੀ ਨਹੀਂ, ਸਾਡਾ ਸਾਰਿਆਂ ਦਾ ਇਤਿਹਾਸ ਇਸ ਗੱਲ ਨਾਲ ਜੁੜਿਆ ਹੋਇਆ ਕਿ ਅਸੀਂ ਧੀ ਭੈਣ ਦੀ ਇੱਜ਼ਤ ਕਰਨੀ ਜਾਣਦੇ। ਕਿੱਥੇ ਅੱਜ ਇੱਕ ਪਾਸੇ ਬਹੁਤ ਸਾਰੇ ਇਹੋ ਜਿਹੇ ਰੁਝਾਨ, ਇਹੋ ਜਿਹੇ ਵਰਤਾਰੇ ਉੱਭਰ ਕੇ ਸਾਡੀ ਜਿਹੜੀ ਅੱਜ ਦੀ ਜਵਾਨੀ ਆ ਉਹਨੂੰ ਗਰਸ ਰਹੇ ਆ, ਕੁਰਾਹੇ ਪਾ ਰਹੇ ਆ, ਗੁੰਮਰਾਹ ਕਰ ਰਹੇ ਨੇ। ਬੜਾ ਰੌਲਾ ਪੈ ਰਿਹਾ ਕਿ ਜੀ ਜਿਹੜਾ ਅੱਜ ਦਾ ਗਾਇਕ ਆ ਜਾਂ ਅੱਜ ਦੇ ਗੀਤਕਾਰ ਨੇ ਉਹ ਅਸ਼ਲੀਲ ਅਤੇ ਅਸਭਿਅਕ ਗਾਇਕੀ ਜਿਹੜੀ ਆ ਉਹ ਗਾ ਰਹੇ ਨੇ। ਆਪਾਂ ਤਾਂ ਇਸ ਗੱਲ ਨੂੰ ਪਹਿਲੇ ਦਿਨ ਤੋਂ ਹੀ ਪਛਾਣਿਆ ਹੋਇਆ ਜਦੋਂ ਸੱਭਿਆਚਾਰਕ ਮੇਲਿਆਂ ਦੇ ਨਾਂ ਹੇਠ ਪੰਜਾਬ ਦੀ ਸਿੱਖ ਹੱਕਾਂ ਲਈ ਲੜਨ ਵਾਲੀ ਜਵਾਨੀ ਨੂੰ ਕਰਾਹੇ ਪਾਉਣ ਦਾ ਏਜੰਡਾ KPS ਗਿੱਲ ਲੈ ਕੇ ਆਇਆ ਸੀ। ਉਹ ਅਸੀਂ ਜਦੋਂ ਪੰਜਾਬ ਦਾ ਬੁੱਚੜ KPS ਗਿੱਲ ਕਿਤਾਬ ਲਿਖੀ ਆ ਉਹਦੇ 'ਚ ਵੀ ਉਹ ਸਾਰੀ ਕਹਾਣੀ ਬਿਆਨ ਕੀਤੀ ਤੇ ਇਹ ਗੱਲਾਂ ਔਨ ਰਿਕਾਰਡ ਨੇ ਕਿ ਉਹਨਾਂ ਨੇ ਪੰਜਾਬ ਦੀ ਸਿੱਖ ਜਵਾਨੀ ਨੂੰ ਨਸ਼ੇੜੀ, ਅਯਾਸ਼ ਤੇ ਬਦਮਾਸ਼ ਬਣਾਉਣ ਦਾ ਇੱਕ ਪ੍ਰੋਜੈਕਟ ਹੋ ਰਿਹਾ ਸੀਗਾ। ਤਾਂ ਉਵੇਂ ਅੱਜ ਜਦੋਂ ਕਿ ਸਾਰੇ ਪਾਸਿਓਂ ਸਿੱਖ ਨੌਜਵਾਨੀ ਨੂੰ ਉਹਦੇ ਜਿਹੜੇ ਪਿਤਰੀ ਉਹਦੇ ਅੰਦਰੋਂ ਗੁਣ ਦੇ ਜਿਹੜੇ ਉਹਨੂੰ ਖਾਲਸਾਈ ਸਿਧਾਂਤ ਮਿਲਦਾ, ਜਿਹੜਾ ਧੀ ਭੈਣ ਦੀ ਇੱਜ਼ਤ ਕਰਨ ਦਾ, ਉਹਦੇ ਵੱਲੋਂ ਤੋੜ ਕੇ ਉਹਨੂੰ ਕਰਾਹੇ ਪਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ। ਸੋ ਇਹ ਜਦੋਂ ਅਸੀਂ ਦਿਨ ਤਿਉਹਾਰ ਮਨਾਵਾਂਗੇ ਕਿ ਦੇਖੋ ਜੀ ਅਸੀਂ ਉਹ ਕੌਮ ਆ ਜਿਨ੍ਹਾਂ ਨੇ ਗਜ਼ਨੀ ਦੇ ਵਿੱਚ ਉਹ ਔਰਤਾਂ ਦਾ ਬਾਜ਼ਾਰ ਲੱਗਣਾ ਹੀ ਬੰਦ ਕਰਾਤਾ, ਅਸੀਂ ਉਹ ਥਾਂ ਸੁੰਨਾ ਕਰਤਾ, ਅਸੀਂ ਉਹ ਜ਼ਾਲਮਾਂ ਦੇ ਖਿਲਾਫ ਲੜੇ, ਅਸੀਂ ਉਹਨਾਂ ਤੋਂ ਧੀਆਂ ਭੈਣਾਂ ਛਡਵਾਈਆਂ ਤੇ ਘਰੋਂ ਘਰੀ ਉਪੜਦਿਆਂ ਕੀਤੀਆਂ। ਤੇ ਇਹ ਗੱਲੀ ਇੱਕ ਦੋ ਘਟਨਾ ਨਹੀਂ, ਬਹੁਤ ਵੱਡੇ ਪੱਧਰ ਤੇ ਆਪਾਂ ਨੂੰ ਉਹ ਵੀ ਚੇਤੇ ਰੱਖਣ ਦੀ ਲੋੜ ਆ ਕਿ ਅਹਿਮਦ ਸ਼ਾਹ ਅਬਦਾਲੀ ਵਾਲੀ ਜਦੋਂ 1761 'ਚ ਇਹ ਵਰਤਦੀ ਆ ਤਾਂ ਉਦੋਂ 2 ਸਾਲ ਮਗਰੋਂ ਅਪ੍ਰੈਲ 1763 ਵਿੱਚ ਕਸੂਰ ਦੇ ਵਿੱਚ ਜਿਹੜਾ ਪਠਾਨ ਹਾਕਮ ਨੇਗੇ ਉਹ ਲੈ ਜਾਂਦੇ ਆ ਚੱਕ ਕੇ ਉਸਮਾਨ ਖਾਨ, ਕਿਸੇ ਗਰੀਬ ਬ੍ਰਾਹਮਣ ਦੀ ਜਿਹੜੀ ਘਰ ਵਾਲੀ ਆ, ਉਹ ਫਿਰ ਆ ਕੇ ਅਕਾਲ ਤਖਤ ਸਾਹਿਬ ਤੇ ਜਿਵੇਂ ਪਿੱਟਿਆ ਤੇ ਸਿੰਘਾਂ ਨੇ ਫੌਰੀ ਜਿਹੜੀ ਆ ਉਹ ਕਾਰਵਾਈ ਕੀਤੀ ਔਰ ਬੜਾ ਕਰੜਾ ਇਮਤਿਹਾਨ ਸੀ ਖਾਲਸੇ ਦਾ ਕਿਉਂਕਿ ਬੜੀ ਤਗੜੀ ਤਿਆਰੀ ਸੀਗੀ ਉੱਥੇ ਕਸੂਰ ਸ਼ਹਿਰ ਦੇ ਵਿੱਚ। ਪਰ ਸਿੰਘਾਂ ਨੇ ਸੀਸ ਤਲੀ ਤੇ ਧਰ ਕੇ ਸਿੱਖ ਸਿਧਾਂਤ ਦੇ ਅਨੁਸਾਰ ਜੋ ਉਹਨਾਂ ਦਾ ਬਣਦਾ ਸੀ ਇਤਿਹਾਸ ਸਿਰਜਿਆ। ਸੋ ਇਹ ਜਿਹੜੀਆਂ ਕਸੂਰ ਦੀ ਬ੍ਰਾਹਮਣੀ ਛਡਾਉਣ ਦੀ ਜਾਂ ਗਜ਼ਨੀ ਦੇ ਵਿੱਚੋਂ ਜਾ ਕੇ ਉੱਥੇ ਬਾਜ਼ਾਰ ਬੰਦ ਕਰਾਉਣ ਦੀ ਜਾਂ ਅਹਿਮਦ ਸ਼ਾਹ ਅਬਦਾਲੀ ਤੋਂ ਇਸ ਤਰੀਕੇ ਨਾਲ ਧੀਆਂ ਭੈਣਾਂ ਬਚਾਉਣ ਦੀ ਇਹ ਜਿਹੜੀ ਸਾਰੀ ਕਥਾ ਆ ਇਹ ਕਿਤਾਬਾਂ ਦੇ ਵਿੱਚ ਬੰਦ ਪਈ ਰਹਿ ਜੂਗੀ। ਹੁਣ ਅੱਜ ਦੇ ਜ਼ਮਾਨੇ ਵਿੱਚ ਕਿਤਾਬਾਂ ਪੜ੍ਹਨ ਪੜ੍ਹਾਉਣ ਦੇ ਬਜਾਏ ਲੋਕ ਜਿਹੜੇ ਆ ਸੁਣਦੇ ਜ਼ਿਆਦਾ ਨੇ ਤੇ ਅਸੀਂ ਇਸੇ ਕਰਕੇ ਕਹਿੰਦੇ ਆ ਕਿ ਇਹੋ ਜਿਹੇ ਗਾਣੇ ਗਾਏ ਜਾਣ, ਇਹੋ ਜਿਹੀਆਂ ਢਾਡੀ ਵਾਰਾਂ ਆਉਣ, ਇਹੋ ਜਿਹੇ ਪ੍ਰੋਗਰਾਮ ਆਉਣ ਕਿ ਹਰ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਜਿੱਥੇ ਅਸੀਂ ਖਾਲਸਾ ਸਾਧਨਾ ਦਿਹਾੜਾ ਮਨਾਉਣਾ, ਜਿੱਥੇ ਅਸੀਂ ਵਿਸਾਖੀ ਤੇ ਹੋਰ ਸਾਰਾ ਸਾਡੇ ਕੋਲ 29 ਅਪ੍ਰੈਲ ਵੀ ਅਪ੍ਰੈਲ ਵਾਲੇ ਆਉਂਦੀ ਆ, ਅਪ੍ਰੈਲ ਦੇ ਵਿੱਚ 29 ਅਪ੍ਰੈਲ 1986 ਨੂੰ ਸਰਬੱਤ ਖਾਲਸਾ ਵਿੱਚ ਚੁਣੀ ਹੋਈ ਪੰਥਕ ਕਮੇਟੀ ਨੇ 1986 ਦੇ ਵਿੱਚ 29 ਅਪ੍ਰੈਲ ਨੂੰ ਖਾਲਿਸਤਾਨ ਦਾ ਐਲਾਨ ਕੀਤਾ ਸੀ। ਇਹ ਸਾਰੀਆਂ ਗੱਲਾਂ ਸਾਡੇ ਜ਼ਿਹਨ ਵਿੱਚ ਨੇ, ਪਰ ਸਾਡਾ ਇੱਕ ਬਹੁਤ ਜ਼ਰੂਰੀ ਤੇ ਵੱਡਾ ਜਿਹੜਾ ਕਰਨ ਵਾਲਾ ਕੰਮ ਆ ਉਹ ਇਹ ਹੈਗਾ ਹੈ ਕਿ ਅਸੀਂ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚੋਂ ਜਿਹੜੀਆਂ ਭਾਰਤ ਦੀਆਂ ਹਿੰਦੂ ਔਰਤਾਂ ਦੀ ਮੰਡੀ ਲੱਗਣੀ ਬੰਦ ਕਰਾਈ, ਉਹਦੇ ਬਾਰੇ ਅਸੀਂ ਜਿਹੜਾ ਹੈਗਾ ਕਾਫੀ ਪਿੱਛੇ ਪਛੜੇ ਹੋਏ ਆ। ਉਹ ਸਾਡੇ ਬੰਦਿਆਂ ਨੂੰ ਬਹੁਤਿਆਂ ਨੂੰ ਪਤਾ ਨਹੀਂ, ਘੱਟੋ ਘੱਟ ਉਹਨਾਂ ਨੂੰ ਜਿਹੜਾ ਹੈਗਾ ਪੂਰੀ ਕਹਾਣੀ ਚੇਤੇ ਹੋਵੇ ਤੇ ਦੂਜੀਆਂ ਕੌਮਾਂ ਦੇ ਲੋਕ ਜਿਹੜੇ ਆ ਇਸ ਗੱਲ ਤੇ ਕਹਿਣ ਕਿ ਹਾਂ ਇਸ ਕੌਮ ਦਾ ਇਤਿਹਾਸ ਬੜਾ ਸ਼ਾਨਾ ਮੱਤਾ ਹੈ। ਸੋ ਅਸੀਂ ਅੱਜ ਦੇਖ ਰਹੇ ਹਾਂ ਕਿ ਬਹੁਤ ਸਾਡੇ ਇਤਿਹਾਸ ਦੇ ਵਿੱਚ ਰਲਾ ਪਾਇਆ ਜਾ ਰਿਹਾ, ਸਾਨੂੰ ਜਿਹੜੀ ਗਲਤ ਚੀਜ਼ ਆ ਉਹ ਪੜ੍ਹਾਉਣ ਦਾ ਯਤਨ ਹੋ ਰਿਹਾ। ਜਿਵੇਂ ਕੱਲ ਬੀਬਾ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਦੇ ਵਿੱਚ ਬੋਲੀ ਤੇ ਉੱਥੇ ਰਾਜੀਵ ਲੌਂਗੋਵਾਲ ਸਮਝੌਤੇ ਦੀ ਕਥਾ ਛੇੜ ਕੇ ਬਹਿ ਗਈ। ਹੁਣ ਰਾਜੀਵ ਲੌਂਗੋਵਾਲ ਜਿਹੜਾ ਸਮਝੌਤਾ ਉਹ ਸਾਡੇ ਹਿੱਤਾਂ ਦੇ ਉਲਟ ਭੁਗਤਦਾ, ਅਸੀਂ ਤਾਂ ਉਹਨੂੰ ਰੱਦ ਕਰਦੇ ਹਾਂ, ਅਸੀਂ ਤਾਂ ਉਹਨੂੰ ਬਿਲਕੁਲ ਪੰਥ
ਰਿਜੈਕਟ ਕਰਦਾ, ਕਿਉਂਕਿ ਲੌਂਗੋਵਾਲ ਨੂੰ ਤਾਂ ਇਸੇ ਕਰਕੇ ਗਦਾਰ ਕਿਹਾ ਸੀ, ਉਹਦੇ ਚ ਦਰਿਆਈ ਪਾਣੀ ਆ ਜਿਹੜੇ ਉਹ ਲੁੱਟੇ ਜਾਣ ਦੀ ਗਰੰਟੀ ਕਰ ਦਿੱਤੀ ਗਈ ਸੀ। ਪਰ ਉੱਥੇ ਜਿਹੜਾ ਸਾਡੇ ਨਾਲ ਇਹ ਅਕਾਲੀ ਲੀਡਰਸ਼ਿਪ ਆ, ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਆ, ਉਦੋਂ ਮਨ ਨੂੰ ਆਉਂਦਾ ਵੀ ਇਹਨਾਂ ਨੂੰ ਕਿਹੜੇ ਤਰੀਕੇ ਨਾਲ ਸਮਝਾਈਏ ਵੀ ਭਾਈ ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰਨੀ ਹੈ ਜਿਹੜੀ ਸਾਡੇ ਪੰਥ ਅਤੇ ਪੰਜਾਬ ਲਈ ਹੈ। ਹੁਣ ਇਹ ਕਹਿੰਦੇ ਜੀ ਲੋਕ ਸਭਾ ਚ ਗੂੰਜਿਆ ਚੰਡੀਗੜ੍ਹ ਦਾ ਮੁੱਦਾ, ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਰਾਜੀਵ ਲੌਂਗੋਵਾਲ ਸਮਝੌਤੇ ਤੇ ਮੋਹਰ ਲਗਾਵੇ ਸੰਸਦ। ਹੁਣ ਜੇ ਰਾਜੀਵ ਲੌਂਗੋਵਾਲ ਸਮਝੌਤੇ ਉੱਤੇ ਬੀਬਾ ਹਰਸਿਮਰਤ ਕੌਰ ਦੇ ਕਹਿਣ ਅਨੁਸਾਰ ਮੋਹਰ ਲੱਗ ਜੇ ਪੰਜਾਬ ਚੰਡੀਗੜ੍ਹ ਨੂੰ ਦੇਣ ਲਈ ਤਾਂ ਗੱਲ ਠੀਕ ਆ, ਪਰ ਰਾਜੀਵ ਲੌਂਗੋਵਾਲ ਸਮਝੌਤਾ ਜਿਹਦੇ ਵਿੱਚ ਸਾਰਾ ਸਾਡਾ ਕੇਸ ਹਾਰਿਆ ਸੀ, ਇਹ ਹੋ ਗਈ ਨਾ ਫਿਰ ਵੀ ਜਦੋਂ ਪੜ੍ਹਨਾ ਨਹੀਂ ਕਰਨਾ। ਇਹਦੀ ਥਾਂ ਤੇ ਕਿਸੇ ਬੀਬਾ ਹਰਸਿਮਰਤ ਕੌਰ ਦੀ ਥਾਂ ਦੇ ਉੱਤੇ ਕਿਸੇ ਉਸ ਬੰਦੇ ਨੂੰ MP ਬਣਾਇਆ ਹੁੰਦਾ ਜਿਹਦੀ ਪੂਰੀ ਕਸਾਈ ਹੋ ਗਈ ਇਸ ਰੌਲੇ ਦੇ ਵਿੱਚ 1978 ਤੋਂ ਚੱਲੇ ਸੰਘਰਸ਼ ਵਿੱਚ। ਉਹਨੇ ਉੱਥੇ ਜਦੋਂ ਬੋਲਣਾ ਸੀ ਉਹਨੇ ਇਹੀ ਗੱਲ ਕਹਿਣੀ ਸੀ ਕਿ ਅਸੀਂ ਬਹੁਤ ਖਤਰਨਾਕ, ਔਖ ਭਰੇ ਤੇ ਸੰਕਟ ਭਰੇ ਮਾਹੌਲ ਵਿੱਚੋਂ ਦੀ ਲੰਘ ਰਹੇ ਸੀ। ਉਦੋਂ ਸਾਡੇ ਬੰਦਿਆਂ ਨੂੰ ਡਰਾ ਧਮਕਾ ਕੇ, ਕਰਾਹੇ ਪਾ ਕੇ, ਜਿਵੇਂ ਅਸੀਂ ਹਾਰੇ ਹੋਈਏ ਉਵੇਂ ਦਾ ਇੱਕ ਸਮਝੌਤਾ ਕੀਤਾ ਗਿਆ ਜਿਹਨੂੰ ਅਸੀਂ ਰੱਦ ਕੀਤਾ ਹੋਇਆ। ਸਾਨੂੰ ਉਹ ਸਮਝੌਤਾ ਨਾ ਮਨਜ਼ੂਰ ਆ। ਰਾਜੀਵ ਲੌਂਗੋਵਾਲ ਸਮਝੌਤੇ ਦੀ ਕਥਾ ਨਾ ਕਰੋ, ਹੁਣ ਸਾਨੂੰ ਦੱਸੋ ਸਾਨੂੰ ਕੀ ਦਿੰਦੇ। ਆਹ ਮਾਹੌਲ ਜਿਹਾ ਬਣਿਆ ਸੀਗਾ ਇਸ ਤਰ੍ਹਾਂ ਦਾ ਜਦੋਂ ਕਿਸਾਨ ਮੋਰਚਾ ਚੱਲਿਆ ਦੀਪ ਸਿੱਧੂ ਦੇ ਕਰਕੇ, ਪਰ ਉਹ ਸਾਰੀ ਗੱਲ ਜਿਹੜੀ ਆ ਹੁਣ ਲੀਹੋਂ ਲੱਥ ਚੁੱਕੀ ਹੈ। ਅੱਜ ਜੇ ਆਪਾਂ ਨਜ਼ਰ ਮਾਰ ਕੇ ਦੇਖੀਏ ਭਾਰਤ ਦੇ ਵਿੱਚ ਸਾਡੀ ਸਥਿਤੀ ਕੀ ਹੈ, ਭਾਰਤ ਦੇ ਸਾਹਮਣੇ, ਇੰਡੀਆ ਦੇ ਸਾਹਮਣੇ ਸਾਡਾ ਕੇਸ ਕੀ ਹੈ। ਜਦੋਂ ਵੀ ਕੋਈ ਸਿੱਖ ਕੇਸ ਨੂੰ ਪੇਸ਼ ਕਰਨ ਲੱਗਦਾ ਹੈ ਉਹਦੇ ਖਿਲਾਫ ਮਾਹੌਲ ਬਣਾ ਦਿੱਤਾ ਜਾਂਦਾ ਤੇ ਸਾਰੀ ਜਿਹੜੀ ਗੱਲ ਆ ਉਹ ਖਤਮ ਕਰ ਦਿੱਤੀ ਜਾਂਦੀ ਹੈ। ਅੱਜ ਦੀ ਜਿਹੜੀ ਸਿੱਖ ਜਵਾਨੀ ਆ ਉਹਨੂੰ ਇਹ ਤਾਂ ਪਤਾ ਕਿ ਸਾਡੇ ਨਾਲ ਬੇਇਨਸਾਫੀ ਹੋਈ, ਸਾਡੇ ਨਾਲ ਧੋਖਾ ਹੋਇਆ। ਉਹਨੂੰ ਇਹ ਵੀ ਪਤਾ ਕਿ 1984 ਚ ਕਿਵੇਂ ਸਾਡੇ ਜਾਨੋਂ ਪਿਆਰੇ ਗੁਰਧਾਮਾਂ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਬੋਲਿਆ ਗਿਆ। ਅੱਜ ਦੀ ਸਿੱਖ ਜਵਾਨੀ ਨੂੰ ਇਹ ਵੀ ਪਤਾ ਕਿ ਸਾਡੀ ਹੋਂਦ ਹਸਤੀ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ, ਮਲੀਆ ਮੇਟ ਕੀਤਾ ਜਾ ਰਿਹਾ। ਇਹ ਵੀ ਪਤਾ ਕਿ ਅੱਜ ਦੀ ਲੀਡਰਸ਼ਿਪ ਆ ਜਿਹੜੀ ਉਹ ਵਿਕੀ ਹੋਈ ਆ, ਉਹ ਕਮਜ਼ੋਰ ਆ, ਸਭ ਤੋਂ ਵੱਧ ਉਹ ਨਲਾਇਕ ਆ ਤੇ ਨਲਾਇਕ ਲੀਡਰਸ਼ਿਪ ਸਾਡੇ ਹਿੱਤਾਂ ਦੇ ਉਲਟ ਭੁਗਤ ਰਹੀ ਹੈ। ਤੇ ਅੱਜ ਦੇ ਸਮੇਂ ਦੇ ਵਿੱਚ ਅੱਜ ਦੀ ਸਿੱਖ ਜਵਾਨੀ ਕਿਸੇ ਇਹੋ ਜਿਹੇ ਆਗੂ ਨੂੰ, ਕਿਸੇ ਇਹੋ ਜਿਹੀ ਜਥੇਬੰਦੀ ਨੂੰ ਲੱਭਦੀ ਫਿਰਦੀ ਹੈ ਜਿਹਦੇ ਨਾਲ ਰਲ ਕੇ ਉਹ ਦੁਨੀਆ ਦੇ ਵਿੱਚ ਆਪਣਾ ਕੇਸ ਚੰਗੇ ਸੁਚੱਜੇ ਢੰਗ ਤਰੀਕੇ ਨਾਲ ਪੇਸ਼ ਕਰ ਸਕੇ। ਪਰ ਦੂਰ ਦੂਰ ਤੱਕ ਅਜੇ ਕੋਈ ਇਹੋ ਜਿਹੀ ਗੱਲ ਮਿਲੀ ਨਹੀਂ। ਤੇ ਅੱਜ ਦੀ ਜਵਾਨੀ ਜਿਹੜੀ ਆ ਉਹਦੇ ਉੱਤੇ ਇਸ ਗੱਲ ਦਾ ਫਖਰ ਆ ਸਾਨੂੰ ਕਿ ਆਪਦੇ ਇਤਿਹਾਸਕ ਜਿਹੜੇ ਫਰਜ਼ ਨੇ ਉਹਨਾਂ ਪ੍ਰਤੀ ਸੁਚੇਤ ਆ। ਅਸੀਂ ਦੇਖਿਆ ਕਿ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਰਾਜੀਵ ਲੌਂਗੋਵਾਲ ਸਮਝੌਤੇ ਦੀ ਗੱਲ ਕੀਤੀ ਤਾਂ ਤੁਰੰਤ ਸਿੱਖ ਨੌਜਵਾਨਾਂ ਨੇ ਪ੍ਰਤੀਕਿਰਿਆ ਦਿੱਤੀ ਕਿ ਬੀਬਾ ਜੀ ਇਹ ਗੱਲ ਤਾਂ ਬੜੀ ਗਲਤ ਹੈ। ਅਸੀਂ ਸਤਲੁਜ ਜਮਨਾ ਲਿੰਕ ਨਹਿਰ, ਚੰਡੀਗੜ੍ਹ ਬਦਲੇ ਅਬੋਹਰ ਫਾਜ਼ਿਲਕਾ ਤੇ ਹੋਰ ਬੜਾ ਕੁਛ ਹੈ ਜਿਹੜਾ ਅਸੀਂ ਕਦੇ ਮੰਨ ਨਹੀਂ ਸਕਦੇ ਤੇ ਰਾਜੀਵ ਲੌਂਗੋਵਾਲ ਸਮਝੌਤਾ ਤਾਂ ਸਾਡੀ ਜਿਹੜੀ ਆ ਬਾਜੀ ਉਹ ਸਾਰੀ ਹਰਾ ਦੂਗਾ। ਸੋ ਅਸੀਂ ਇਹ ਗੱਲ ਇਸ ਕਰਕੇ ਕਰ ਰਹੇ ਹਾਂ ਕਿ ਜੇਕਰ ਬੀਤੇ ਸਮੇਂ ਦੇ ਵਿੱਚ ਅਸੀਂ ਬਹੁਤ ਚੋਟੀ ਦੇ ਕਾਰਨਾਮੇ ਕਰਨ ਵਾਲੇ, ਬਹੁਤ ਇਤਿਹਾਸਕ ਕਾਰਨਾਮੇ ਕਰਨ ਵਾਲੇ ਇਤਿਹਾਸ ਨੂੰ ਜੀ ਕੇ ਦਿਖਾਇਆ, ਉੱਥੇ ਅਸੀਂ ਇਹ ਖਤਾ ਖਾਧੀ ਕਿ ਉਹਨਾਂ ਕਾਰਨਾਮਿਆਂ ਨੂੰ ਲੋਕਾਂ ਤੱਕ ਪਹੁੰਚਾਏ ਜਾਣ ਦਾ, ਸਦੀਵੀ ਤੌਰ ਦੇ ਉੱਤੇ ਪਹੁੰਚਾਏ ਜਾਣ ਦਾ ਕੋਈ ਯਤਨ ਨਹੀਂ ਕੀਤਾ। ਜਿਵੇਂ ਦੁੱਲੇ ਭੱਟੀ ਵੱਲੋਂ 2 ਬਿੱਤੀਆਂ ਨੂੰ ਛਡਾਏ ਜਾਣ ਦਾ ਐਡਾ ਤਿਉਹਾਰ ਬਣ ਗਿਆ, ਸਾਡੇ ਵੀ ਦਿਨ ਤਿਉਹਾਰ ਬਣਨੇ ਚਾਹੀਦੇ ਸੀ। ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸਾਡੇ ਆਗੂ ਨੇ ਇਹਨਾਂ ਤੋਂ ਕੋਈ ਆਸ ਨਹੀਂ ਹੈ। ਜੇ ਅਸੀਂ ਕਹੀਏ ਵੀ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦੇ ਆਗੂ ਇਹ ਕੁਛ ਕਰਨਗੇ, ਇਹ ਤਾਂ ਸਿੱਖ ਜਵਾਨੀ ਨੂੰ ਆਪਦੇ ਤੌਰ ਤੇ ਫੈਸਲਾ ਲੈਣਾ ਪੈਣਾ ਕਿ ਕੋਈ ਅੱਜ ਦੇ ਯੂਥ ਨੂੰ
ਇਸ ਗੱਲ ਦੀ ਯਾਦ ਦਿਵਾਉਣ ਵਾਲਾ ਤਿਉਹਾਰ ਕਿਵੇਂ ਬਣੇ ਕਿ ਭਾਈ ਅੱਜ ਦਾ ਦਿਨ ਉਹਨਾਂ ਧੀਆਂ ਭੈਣਾਂ ਨੂੰ ਸਮਰਪਿਤ ਆ ਜਿਨ੍ਹਾਂ ਨੂੰ ਬੀਤੇ ਦੌਰ ਦੇ ਵਿੱਚ ਸਾਡੇ ਸਿੰਘ ਸੂਰਮਿਆਂ ਨੇ ਛੁਡਵਾਇਆ। ਅੱਜ ਸਾਰੇ ਸੰਸਾਰ ਦੇ ਵਿੱਚ ਥਾਂ ਥਾਂ ਦੇ ਉੱਤੇ ਦੁਖੀ ਲੋੜਵੰਦ ਧੀਆਂ ਭੈਣਾਂ ਨੂੰ ਖਾਲਸਾਈ ਦਸਤਾਰ ਦੀ ਇੱਕ ਓਟ ਆਸਰਾ ਵਾ। ਪਰ ਅੱਜ ਸਾਡੀ ਆਪਦੀ ਕੌਮ ਦੇ ਵਿੱਚ ਵੀ ਬਹੁਤ ਜ਼ਿਆਦਾ ਮਾੜੇ ਰੁਝਾਨ ਜਿਹੜੇ ਆ ਦਿਨੋਂ ਦਿਨ ਵੱਧ ਫੁੱਲ ਰਹੇ ਆ, ਜਿਨ੍ਹਾਂ ਵੱਲ ਸਾਨੂੰ ਧਿਆਨ ਦੇਣਾ ਪਊਗਾ। ਕਈ ਟਿਕਟੌਕ ਦੇ ਉੱਤੇ ਬਿਲਕੁਲ ਨਗਨਤਾ ਵਾਲੇ ਪਾਸੇ ਨੂੰ ਜਾ ਰਹੀਆਂ ਬੱਚੀਆਂ ਦੀ ਦਾਸਤਾਨ ਜਦੋਂ ਸੁਣਦੇ ਆ, ਜਾਂ ਵਿਦੇਸ਼ਾਂ ਦੇ ਵਿੱਚ ਕਈ ਇਹੋ ਜਿਹੀਆਂ ਅਣਹੋਣੀਆਂ ਖਬਰਾਂ ਜਿਨ੍ਹਾਂ ਤੇ ਯਕੀਨ ਕਰਨ ਨੂੰ ਦਿਲ ਨਹੀਂ ਕਰਦਾ, ਇਹ ਕਹੀਦਾ ਕਿ ਸੱਚੇ ਪਾਤਸ਼ਾਹ ਸਾਡੀ ਕੌਮ ਇਸ ਤਰ੍ਹਾਂ ਦੀ ਨਹੀਂ ਹੋ ਸਕਦੀ, ਇਹ ਗਲਤ ਖਬਰ। ਸੋ ਅਸੀਂ ਅੱਜ ਸਮਝਦੇ ਹਾਂ ਕਿ ਜੇਕਰ ਕੁਝ ਗਲਤ ਵੀ ਵਾਪਰ ਰਿਹਾ ਹੈ ਤਾਂ ਉਹਦੇ ਲਈ ਵੀ ਅਸੀਂ, ਕਿਉਂਕਿ ਇਤਿਹਾਸਕ ਤੌਰ ਤੇ ਦੱਸ ਨਹੀਂ ਸਕੇ ਲੋਕਾਂ ਨੂੰ ਕਿ ਆਪਾਂ ਕਿਹੜੀ ਕੌਮ, ਸਾਡੇ ਸਿੱਖ ਰਹਿਤ ਬਾਰੇ, ਸਿੱਖ ਮਰਿਆਦਾ ਬਾਰੇ, ਸਿੱਖ ਸੱਭਿਆਚਾਰ ਬਾਰੇ ਧੀ ਭੈਣ ਨੂੰ ਮੱਤ ਦੇਣ ਦਾ, ਦੁਨੀਆ ਨੂੰ ਇਹ ਦੱਸਣ ਦਾ ਕਿ ਅਸੀਂ ਕਿਹੋ ਜਿਹੇ ਹਾਂ, ਸਾਡੇ ਕੋਲੇ ਇਹ ਵੀ ਇੱਕ ਜੰਗ ਆ, ਇਹ ਵੀ ਇੱਕ ਲੜਾਈ ਆ, ਇਹ ਸਾਨੂੰ ਲੜਨੀ ਪੈਣੀ। ਤੋਂ ਮੈਂ ਜਿੱਥੇ ਇਸ ਮੌਕੇ ਇਹ ਗੱਲ ਮਹਿਸੂਸ ਕਰਦਾ ਕਿ ਬਹੁਤ ਸਾਰੇ ਹਿੰਦੂ ਭਾਈਚਾਰੇ ਚੋਂ ਲੋਕ ਨੇ ਜਿਹੜੇ ਸਹੀ ਨੂੰ ਸਹੀ ਕਹਿਣ ਦਾ ਯਤਨ ਕਰ ਰਹੇ ਨੇ, ਉੱਥੇ ਸਾਨੂੰ ਉਹਨਾਂ ਸਾਰਿਆਂ ਤੇ ਵੀ ਅਫਸੋਸ ਹੈ ਜਿਨ੍ਹਾਂ ਨੇ ਅਕਿਰਤ ਘਣਤਾ ਦਾ ਰਾਹ ਫੜਿਆ ਹੋਇਆ ਤੇ ਸ਼ਰੇਆਮ ਉਹ ਸਾਰੀਆਂ ਗੱਲਾਂ ਤੋਂ ਮੁਕਰਨ ਦਾ ਕੰਮ ਫੜ ਲਿਆ ਕਿ ਨਹੀਂ ਜੀ ਕੋਈ ਗੱਲ ਹੀ ਨਹੀਂ ਹੋਈ ਜੀ, ਸਿੱਖ ਤਾਂ ਐਵੇਂ ਮਰੀ ਜਾਂਦੇ ਆ, ਅਸੀਂ ਤਾਂ ਮੌਜਾਂ ਕੀਤੀਆਂ ਨੇਗੀਆਂ ਤੇ ਆਪਾਂ ਤਾਂ ਕਦੇ ਕੋਈ ਇਹੋ ਜਿਹੀ ਗੱਲ ਸਾਡੇ ਨਾਲ ਵਾਪਰੀ ਨਹੀਂ। ਸੋ ਜਿਹੜਾ ਹਿੰਦੂ ਭਾਈਚਾਰੇ ਦੇ ਅੰਦਰ ਇੱਕ ਆਇਆ ਹੈਗਾ ਕਿ ਸਾਡੇ ਕੋਲੇ ਹੁਣ ਰਾਜ ਭਾਗ ਆ, ਅਸੀਂ ਸਾਰੀ ਹਿਸਟਰੀ ਆਪਦੇ ਹਿਸਾਬ ਨਾਲ ਲਿਖਾ ਲਿਆਂਗੇ, ਜਾਂ ਇਹ ਹੈਗਾ ਕਿ ਸਿੱਖਾਂ ਨੂੰ ਹਿੰਦੂ ਦਰਸਾਉਣ ਵਾਲੀ ਹਿਸਟਰੀ ਲਿਖਾ ਦਿਆਂਗੇ, ਜਾਂ ਇਹ ਹੈਗਾ ਕਿ ਸਿੱਖਾਂ ਦਾ ਹੱਕ ਆ ਜਿਹੜਾ ਉਹ ਮਾਰ ਲਵਾਂਗੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬਹੁਤੀ ਦੇਰ ਨਹੀਂ ਚੱਲਦੀਆਂ ਹੁੰਦੀਆਂ। ਠੀਕ ਆ, ਕੋਈ ਸੱਤਾ ਜਾਂ ਪੈਸਾ ਜਾਂ ਜਿਹੜੇ ਹੋਰ ਕਈ ਸਾਧਨ ਹੁੰਦੇ ਆ ਉਹਦੇ ਨਾਲ ਤੁਸੀਂ ਕੁਝ ਸਮੇਂ ਲਈ, ਕਿਉਂਕਿ ਇੱਥੇ ਬਾਬਰ ਵਰਗੇ, ਹਲਾਕੂ ਵਰਗੇ, ਨਾਦਰ ਸ਼ਾਹ ਵਰਗੇ, ਅਬਦਾਲੀ ਵਰਗੇ, ਮੱਸੇ ਰੰਘੜ ਵਰਗੇ, ਲਖਪਤ ਆਏ, ਬੜਾ ਕੁਝ ਸਿੱਖਾਂ ਨੇ ਦੇਖਿਆ। ਤੇ ਇਹ ਜੇਕਰ ਕੋਈ ਹੋਰ ਹੁਣ ਚਾਹਵੇ ਵੀ ਲਓ ਜੀ ਅਸੀਂ ਸਿੱਖਾਂ ਨੂੰ ਦਬਕਾ ਲਵਾਂਗੇ ਜਾਂ ਸਿੱਖੀ ਨੂੰ ਨੀਵਾਂ ਕਰ ਲਵਾਂਗੇ, ਇਹ ਐਵੇਂ ਵਹਿਮ ਵਾਲੀ ਗੱਲ ਹੁੰਦੀ ਆ। ਸੱਚੇ ਪਾਤਸ਼ਾਹ ਨੇ ਸਾਡੀ ਕੌਮ ਤੇ ਬੜੀ ਭਾਰੀ ਕਿਰਪਾ ਕੀਤੀ ਹੋਈ ਆ। ਸਾਡਾ ਇਤਿਹਾਸ, ਸਾਡਾ ਸਿਧਾਂਤ ਸਾਨੂੰ ਸਿੱਖੀ ਲਈ ਜਿਉਣ ਮਰਨ ਦਾ ਸੰਦੇਸ਼ ਦਿੰਦਾ। ਅਸੀਂ ਇਤਿਹਾਸ ਤੋਂ ਟੁੱਟ ਜ਼ਰੂਰ ਜਾਂਦੇ ਆ, ਪਰ ਸਾਨੂੰ ਫੇਰ ਦੁਬਾਰਾ ਹੁਲਾਰਾ ਵੱਜ ਜਾਂਦਾ ਤੇ ਵਾਰ-ਵਾਰ ਜਿਹੜਾ ਹੈਗਾ ਸਾਡੀ ਕੌਮ ਜਦੋਂ ਬਿਲਕੁਲ ਫਨਾਹ ਹੋਈ ਦਿਖ ਰਹੀ ਹੁੰਦੀ ਆ, ਉਦੋਂ ਇੱਕਦਮ ਫੇਰ ਪੂਰੇ ਜਾਹੋ ਜਲਾਲ ਨਾਲ ਪ੍ਰਗਟ ਹੋ ਜਾਂਦੀ ਹੈ। ਬੜੀ ਵਾਰ ਇਤਿਹਾਸ ਦੇ ਵਿੱਚ ਇਉਂ ਲੱਗਣ ਲੱਗਿਆ ਹੋਣਾ ਕਿ ਬਸ ਹੁਣ ਤਾਂ ਖਤਮ ਹੈ, ਪਰ ਹਰ ਵਾਰ ਦੁਸ਼ਮਣ ਜਿਹੜਾ ਹੈ ਉਹ ਹੱਕਾ ਬੱਕਾ ਰਹਿ ਗਿਆ, ਕਿਉਂਕਿ ਹਰ ਵਾਰੀ ਇਹੀ ਗੱਲ ਸੁਣਨ ਨੂੰ ਮਿਲੀ कि हमने फिर बना लिया है आशियाना, जाओ जाकर किसी तूफान को खबर दो। यही माहौल अज असी महसूस कर रहे हैं। एक निराशा का दौर, एक उदासी ते मायूसी का दौर सी जिहड़ा बीत चुकिया। हुण खालसा आपदे जाहो जलाल वाल वध रहा ते सिक्खी दी चढ़ता जिहड़ी उस चारे पासे वध फुल रही है। सारे संसार दे विच जिथे जिथे भी कोई सिख बैठा हुंदा वो आपदे आप नूं पूरे खालसा पंथ का रिप्रजेंटिव दूत, राजदूत मन के बैठा करे कि मैं कोई इहो जी गल नहीं करनी जिहदे नाल मेरी कौम का सिर नीवा हुंदा होवे, मैं वो गल करनी है जिहदे नाल मेरा कौम का मान वधदा होवे। सो अज लई इत्थे समाप्ति करदे होए फतेह अर्ज करदे हैं जी। नानक नाम चढ़दी कला तेरे भाणे, सरबत दा भला। वाहिगुरू जी का खालसा, वाहिगुरू जी की फतेह।